ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 77865604660 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 92021371300612, UK ਦੇ ਲਈ 3300101100, 3300101100, ਜਰਮਨੀ ਦੇ ਲਈ 511809040415, 51180904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਸਾਡੇ ਕੋਲ ਖਬਰਾਂ ਹੁੰਦੀਆਂ ਨੇ ਉਹ ਅਸੀਂ ਡਿਸਕਸ ਕਰਦੇ ਹਾਂ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ, ਤੇ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਉਹਨਾਂ ਨਾਲ ਉਹ ਗੱਲਬਾਤ ਕਰਦੇ ਹਾਂ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਸਰੋਤਿਓ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਗੁਰਜੀਤ ਸਿੰਘ ਚਾਂਪੁਰ ਫਰੀਮੌਂਟ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੰਗਰ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਜੀ, ਇਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਤੇ ਜੀ ਬਲਤੇਜ ਪੰਨੂ ਜੀ, ਆਪਾਂ ਵੱਧਦੇ ਆ ਅੱਜ ਦੀਆਂ ਖਬਰਾਂ ਵੱਲ ਕਿ ਖਬਰਾਂ ਦੇ ਪਿੱਛੇ ਕੀ ਲੁਕਿਆ ਹੋਇਆ। ਤੇ ਜਿਸ ਤਰ੍ਹਾਂ ਜੀ ਪਹਿਲੀ ਖਬਰ ਆਪਾਂ ਆਮ ਆਦਮੀ ਪਾਰਟੀ ਦੀ ਕਰਦੇ ਆ, ਜਿਸ ਤਰ੍ਹਾਂ ਉਹਨਾਂ ਦਾ ਜਿਹੜਾ ਕਾਟੋ ਕਲੇਸ਼ ਆ ਉਹ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਇੱਕ ਹੋਰ ਉਹਨਾਂ ਦਾ ਸਿਪਾਹੀ ਆ ਜੀ, ਮਯੰਕ ਗਾਂਧੀ, ਉਸਨੇ ਵੀ ਕਹਿੰਦੇ ਕਿ ਉੱਥੇ ਕੇਜਰੀਵਾਲ ਦੇ ਅਗੇਂਸਟ ਮੋਰਚਾ ਖੋਲਿਆ ਹੋਇਆ ਜੀ। ਇਹ ਮਹਾਰਾਸ਼ਟਰ ਤੋਂ ਹੈ ਜੀ ਮਯੰਕ, ਔਰ ਮਯੰਕ ਨੇ ਇਹ ਗੱਲ ਕਹੀ ਹੈ ਕਿ ਜਿਹੜਾ PAC ਦੀ ਮੀਟਿੰਗ ਹੁਣ ਜ਼ਰੂਰ ਹੋਈ ਹੈ, ਪਰ ਉਹਨੇ ਕਿਹਾ ਹੈ ਕਿ ਅਸਲ ਦੇ ਵਿੱਚ ਇਹਦਾ ਫੈਸਲਾ ਜਿਹੜਾ ਸੀਗਾ ਉਹ ਪਿਛਲੇ ਮਹੀਨੇ ਦੀ 26 ਤਰੀਕ ਨੂੰ ਹੀ ਲੈ ਲਿਆ ਗਿਆ ਸੀਗਾ ਕਿ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਜਿਹੜਾ ਜੀ ਉਹਨੂੰ PAC ਦੇ ਵਿੱਚੋਂ ਕੱਢਿਆ ਜਾਊਗਾ। ਮਯੰਕ ਨੇ ਇਹ ਗੱਲ ਕਹੀ ਹੈ ਕਿ ਇਹਦੇ ਨਾਲ ਪਾਰਟੀ ਵਰਕਰ ਜਿਹੜੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਆ। ਉਹਨੇ ਕਿ ਜਦੋਂ ਇਹ ਦੋਵੇਂ ਖੁਦ ਕਮੇਟੀ ਦੇ ਵਿੱਚੋਂ ਬਾਹਰ ਹੋ ਗਏ ਤਾਂ ਪਾਰਟੀ ਨੂੰ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਉਹ ਨਹੀਂ ਸੀ ਕਰਨੀ ਚਾਹੀਦੀ। ਉਹਨੇ ਇਹ ਵੀ ਗੱਲ ਕਹੀ ਹੈ ਕਿ ਇਹਦੇ ਵਾਸਤੇ ਜ਼ਿੰਮੇਵਾਰ ਜਿਹੜਾ ਜੀ ਉਹ ਅਰਵਿੰਦ ਕੇਜਰੀਵਾਲ ਹੋਰੀ ਨੇ ਆਪਣਾ ਉਹਨੇ ਬਲੌਗ ਲਿਖਿਆ ਪੂਰਾ ਦਾ ਪੂਰਾ, ਜਿਹਦੇ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਜੋ ਕੁਝ PAC ਦੇ ਵਿੱਚ ਹੋਇਆ ਉਹਨੂੰ ਹੂਬਹੂ ਜਿਹੜਾ ਵਰਡ ਟੂ ਵਰਡ ਜਨਤਕ ਕਰ ਦੇਣਾ ਚਾਹੀਦਾ। ਉਹਨੇ ਇਹ ਵੀ ਗੱਲ ਕਹੀ ਹੈ ਕਿ ਜੇ ਮੇਰੇ ਉੱਤੇ ਪਾਰਟੀ ਕੋਈ ਐਕਸ਼ਨ ਲੈਂਦੀ ਹੈ ਇਹ ਸਭ ਕੁਝ ਬੋਲਣ ਦੇ, ਉਹਦੇ ਵਾਸਤੇ ਵੀ ਉਹ ਜਿਹੜਾ ਜੀ ਉਹ ਤਿਆਰ ਹੈ। ਲੱਗਦਾ ਇਉਂ ਸੀਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ PAC ਦੇ ਵਿੱਚੋਂ 2 ਬੰਦਿਆਂ ਨੂੰ ਬਾਹਰ ਕੀਤਾ ਗਿਆ, ਉਸ ਤੋਂ ਬਾਅਦ ਇਹ ਵਿਵਾਦ ਜਿਹੜਾ ਜੀ ਉਹ ਕੱਟ ਜਾਊਗਾ, ਮੁੱਕ ਜਾਊਗਾ, ਪਰ ਏਦਾਂ ਹੋਇਆ ਨਹੀਂ। ਮਯੰਕ ਨੇ ਇਹ ਜਿਹੜਾ ਜੀ ਨਵਾਂ ਵਿਵਾਦ ਜਿਹੜਾ ਉਹ ਛੇੜ ਦਿੱਤਾ ਜੀ। ਸੋ ਦੇਖਦੇ ਹਾਂ ਇਹਦੇ ਉੱਤੇ ਕੀ ਹੁੰਦਾ। ਬਹੁਤਾ ਅਜੇ ਇਹਦੇ ਉੱਤੇ ਦੂਜੇ ਪਾਸੇ ਤੋਂ ਬਿਆਨਬਾਜ਼ੀ ਤਾਂ ਨਹੀਂ ਆਈ, ਪਰ ਇੱਕ ਜਿਹੜੇ ਨੇਤਾ ਨੇ ਆਮ ਆਦਮੀ ਪਾਰਟੀ ਦੇ, ਉਹਨੇ ਆਪਣੇ ਟਵੀਟ ਦੇ ਉੱਤੇ ਜ਼ਰੂਰ ਲਿਖਿਆ ਕਿ ਕੁਝ ਲੋਕ ਬਲੌਗ ਲਿਖਦੇ ਨੇ, ਕੁਝ ਲੋਕ ਇਤਿਹਾਸ ਲਿਖਦੇ ਨੇ ਜੀ। ਜੀ ਅੱਗੇ ਆਪਾਂ ਕਾਨਫਰੰਸਾਂ ਦੀ ਗੱਲ ਕਰਦੇ ਹਾਂ ਕਿ ਹੋਲੇ ਮਹੱਲੇ ਤੇ ਜਿਹੜੀਆਂ ਕਾਨਫਰੰਸਾਂ ਹੋਈਆਂ
ਕਿਸ ਤਰ੍ਹਾਂ ਰਿਹਾ ਅਕਾਲੀ ਤੇ ਭਾਜਪਾ ਦਾ ਗੱਠਜੋੜ ਤੇ ਕਿਸ ਤਰ੍ਹਾਂ ਦੀ ਰਹੀ ਉਹਨਾਂ ਦੀ ਉੱਥੇ ਕਾਨਫਰੰਸ ਦੇ ਨਾਲ ਹੀ ਲੱਗਦੀ ਜੀ ਆਪਾਂ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਰੈਲੀ ਉਸ ਦੇ ਵਿੱਚੋਂ 3 MP ਗੈਰ ਹਾਜ਼ਰ ਸੀ ਜੀ। ਆਦਮੀ ਪਾਰਟੀ ਜਿਹੜੀ ਹੈ ਉਹਦੇ 3 ਜਿਹੜੇ ਸੀਗੇ ਜੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਡਾਕਟਰ ਧਰਮਵੀਰ ਗਾਂਧੀ ਤੇ ਪ੍ਰੋਫੈਸਰ ਸਾਧੂ ਸਿੰਘ, ਇਹ ਤਿੰਨੇ ਜਿਹੜੇ ਸੀਗੇ ਗੈਰ ਹਾਜ਼ਰ ਰਹੇ ਇਸ ਕਾਨਫਰੰਸ ਤੋਂ। ਲਾਸਟ ਮੌਕੇ ਦੇ ਉੱਤੇ ਜਿਹੜਾ ਸੀਗਾ ਜੀ ਉਹ ਹਰਿੰਦਰ ਸਿੰਘ ਖਾਲਸਾ ਹੋਰੀ ਇਹਦੇ ਵਿੱਚ ਜ਼ਰੂਰ ਪਹੁੰਚੇ। ਆਈ ਥਿੰਕ ਜਿਹੜੀ ਅੰਦਰ ਖਾਤੇ ਚੱਲ ਰਹੀ ਹੈ, ਜਿਹੜੀ ਅੰਦਰੂਨੀ ਖਿੱਚਾਤੂਈ, ਇਹ ਉਹਦਾ ਹੀ ਇੱਕ ਪ੍ਰਮੁੱਖ ਜਿਹੜਾ ਜੀ ਰੀਜ਼ਨ ਹੈ। ਸੁੱਚਾ ਸਿੰਘ ਛੋਟੇਪੁਰ ਹੋਰੀ ਜਿਸ ਕਿਸਮ ਦੇ ਨਾਲ ਆਪ ਹੁਦਰੀਆਂ ਕਰ ਰਹੇ ਨੇ ਪਿਛਲੇ ਕੁਝ ਸਮੇਂ ਤੋਂ, ਜਿਵੇਂ ਉਹ ਆਪੇ ਹੀ ਸਾਰਾ ਕੁਝ ਕਰੀ ਜਾਂਦੇ ਨੇ ਬਿਨਾਂ ਕਿਸੇ ਨੂੰ ਜਿਹੜਾ ਜੀ ਉਹ ਜਿਹੜੇ ਇਹ ਨੇਤਾ ਨੇ ਪੰਜਾਬ ਦੇ ਉਹਨਾਂ ਨੂੰ ਪੁੱਛੇ ਦੱਸੇ ਤੋਂ ਕਿਹਨੇ ਆਉਣਾ, ਕਦੀ ਕਿਸੇ ਦਾ ਬਿਆਨ ਦੇ ਦਿੰਦੇ ਨੇ। ਕੱਲ ਹੀ ਇਹਦੇ ਮੂੰਹ ਦਿਖਾ ਕੇ ਹਟੇ ਨੇ ਮਨਪ੍ਰੀਤ ਸਿੰਘ ਬਾਦਲ ਤੇ ਵੀਰ ਦਵਿੰਦਰ ਸਿੰਘ ਹੋਰਾਂ ਤੋਂ, ਜਿਨ੍ਹਾਂ ਨੇ ਇਹ ਕਿਹਾ ਕਿ ਦਿਖਾਓ ਕਿੱਥੇ ਅਸੀਂ ਐਪਲੀਕੇਸ਼ਨ ਦਿੱਤੀ ਹੈ। ਹੁਣ ਉੱਥੋਂ ਮੁੱਕਰ ਵੀ ਗਏ ਨੇ ਅਨੰਦਪੁਰ ਸਾਹਿਬ ਤੋਂ ਕਿ ਨਹੀਂ, ਇਹਨਾਂ ਦੋਵਾਂ ਨੇ ਕੋਈ ਜਿਹੜਾ ਅਪਰੋਚ ਨਹੀਂ ਸੀ ਕੀਤੀ। ਜੇ ਨਹੀਂ ਸੀ ਕੀਤੀ ਤਾਂ ਫਿਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹਦੇ ਵਿੱਚ ਕਿਉਂ ਦਾਅਵੇ ਕਰੀ ਜਾਂਦੇ ਸੀ ਕਿ ਇਹਨਾਂ ਨੇ ਜਿਹੜਾ ਦੋਨਾਂ ਨੇ ਅਪਰੋਚ ਕੀਤੀ ਹੈ। ਨਾਲ ਦੀ ਨਾਲ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਵੀ ਜਿਹੜਾ ਕੇਸ ਹੈ ਉਹ ਰੱਖੀ ਜਾਂਦੇ ਨੇ ਕਿ ਉਹ ਛੇਤੀ ਜਿਹੜਾ ਜੀ ਉਹ ਸ਼ਾਮਲ ਹੋਣ ਵਾਲੇ ਨੇ। ਕੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਟਿਕ ਗਈ ਹੈ, ਜਿਹਨੂੰ ਲੈ ਕੇ ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜਾ ਜੀ ਇਹ ਪੰਜਾਬ ਦੇ ਵਿੱਚ ਉਹਨਾਂ ਨੇ ਧੜੇਬੰਦੀ ਜਿਹੜੀ ਹੈ ਜੀ ਉਹ ਵੱਡੀ ਇੱਕ ਕ੍ਰੀਏਟ ਕਰ ਦਿੱਤੀ ਹੈ ਪਾਰਟੀ ਦੇ ਵਿੱਚ, ਜਿਹਦੇ ਕਰਕੇ 3 ਮੈਂਬਰ ਪਾਰਲੀਮੈਂਟ ਸ਼ਾਇਦ ਜਿਹੜੇ ਜੀ ਇਸ ਕਾਨਫਰੰਸ ਦੇ ਵਿੱਚ ਹਾਜ਼ਰ ਨਹੀਂ ਹੋਏ। ਤੋ ਦੇਖਦੇ ਹਾਂ ਜੀ ਕਿ ਇਹ ਜਿਹੜੀ ਧੜੇਬੰਦੀ ਹੈ ਇਹ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਲੈ ਜਾਂਦੀ ਹੈ। ਆਈ ਥਿੰਕ ਜਿੱਥੇ ਦਿੱਲੀ ਦੇ ਵਿੱਚ ਪਸੂੜੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਪਈ ਹੋਈ ਹੈ ਤੇ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਜੀ ਉਹ ਪੈਣੀ ਸ਼ੁਰੂ ਹੋ ਗਈ ਆ। ਜੇ ਇਹਨੂੰ ਛੇਤੀ ਨਾ ਸੰਭਾਲਿਆ ਗਿਆ ਤਾਂ ਇਹ ਜਿਹੜੀ ਜੀ ਮਹਿੰਗੀ ਵੀ ਪੈ ਸਕਦੀ ਹੈ। ਸੋ ਇਹ ਤਾਂ ਹਾਲਾਤ ਜਿਹੜੇ ਨੇ ਜੀ ਉਹ ਪੰਜਾਬੀ ਦੀ ਕਹਾਵਤ ਵਰਗੇ ਬਣਦੇ ਜਾਂਦੇ ਨੇ, ਇਹ ਕੋਹ ਨਾ ਚੱਲੀ ਬਾਬਾ ਧਿਆਈ। ਅੱਜ ਜੀ ਤੇ ਲੋਕਾਂ ਦੇ ਵਿੱਚ ਵੀ ਜਿਹੜੀਆਂ ਕਾਫੀ ਗੱਲਾਂ ਬਾਤਾਂ ਹੋ ਰਹੀਆਂ ਕਿ ਪਾਰਟੀਬਾਜ਼ੀ ਦਾ ਕਾਰਨ ਕੋਈ ਜਾਂ ਤੇ ਇੱਕ ਸੋਚ ਨੂੰ ਲੈ ਕੇ ਹੈਗਾ ਕਿ ਸੋਚ ਨਹੀਂ ਇਹਨਾਂ ਦੀ ਰਲਦੀ ਹੈਗੀ, ਉਹੀ ਜਿਹੜੀਆਂ ਕਿਆਸ ਰਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ। ਤੇ ਅੱਗੇ ਆਪਾਂ ਜੀ ਗੱਲ ਕਰ ਲਈਏ ਚਟਾਲਾ ਦੀ ਪਿਓ ਪੁੱਤਰ ਦੀ, ਜਿਨ੍ਹਾਂ ਨੇ ਕੋਈ ਵੀ ਉਹਨਾਂ ਨੂੰ ਰਾਹਤ ਨਹੀਂ ਮਿਲੀ ਤੇ ਉਹਨਾਂ ਨੂੰ ਇਹੀ ਆ, ਮੈਨੂੰ ਲੱਗਦਾ ਹੈ ਕਿ ਉਹ ਜੇਲ੍ਹ ਦੇ ਵਿੱਚ ਹੀ ਬਿਸਕੁਟਾਂ ਦੀ ਕੰਪਨੀ ਖੋਲਣਗੇ। ਦੇਖੋ ਇਹ ਅਦਾਲਤਾਂ ਨੇ ਜੀ ਜਿਨ੍ਹਾਂ ਨੇ ਤੁਸੀਂ ਇਹ ਕਹਿ ਲਓ ਕਿ ਤਕਨੀਕੀ ਕੁਝ ਜਿਹੜੇ ਨੁਕਤੇ ਨੇ ਉਹ ਵਰਤ ਕੇ ਇਹਨਾਂ ਦਾ ਟਿਕਾਣਾ ਤਾਂ ਜਿਹੜਾ ਜੀ ਉਹ ਯਾਦ ਕਰਵਾਈ ਰੱਖਿਆ। ਉਹ ਚਾਹੇ ਆਸਾਰਾਮ ਵਾਲਾ ਕੇਸ ਹੋਵੇ ਜਿਹਦੇ ਵਿੱਚ ਬੇਸ਼ੱਕ ਉਹਦੀ ਇੰਨਾ ਤਾਂ ਬਣਦਾ ਨਹੀਂ ਸੀ ਜਿਸ ਤਰੀਕੇ ਦੇ ਨਾਲ ਉਹਨੂੰ ਰੱਖਿਆ ਹੋਇਆ ਜੀ, ਉਹਦੇ ਬਾਹਰ ਆਉਣ ਦੇ ਚਾਂਸਸ ਵੀ ਜਿਹੜੇ ਉਹ ਘੱਟ ਨੇ। ਤੁਹਾਨੂੰ ਯਾਦ ਹੋਣਾ ਹਰਿਆਣੇ ਦਾ ਇੱਕ ਜਿਹੜਾ ਸੀਗਾ ਪੁਲਿਸ ਮੁਖੀ, ਉਹਨੇ ਲੜਕੀ ਦੇ ਛੇੜਛਾੜ ਵਾਲੇ ਮਾਮਲੇ ਦੇ ਵਿੱਚ ਹੱਸਦਾ ਅਦਾਲਤ ਤੋਂ ਬਾਹਰ ਆਇਆ ਸੀਗਾ ਤੇ ਮੁੜ ਕੇ ਉਹਦਾ ਕੀ ਹਸ਼ਰ ਜਿਹੜਾ ਉਹ ਹੋਇਆ ਸੀਗਾ। ਇਹ ਵੀ ਕਿਹਾ ਜਾਂਦਾ ਹੈ ਕਿ ਚਟਾਲਾ ਜਦੋਂ ਚਟਾਲਿਆਂ ਦੀ ਸਰਕਾਰ ਸੀਗੀ, ਇਹਨਾਂ ਨੇ ਕਿਸੇ ਜਿਹੜਾ ਜੀ ਜੋ ਅੰਦਰੂਨੀ ਖਾਤੇ ਦੱਸਦੇ ਨੇ ਕਿ ਮੋਟੇ ਪੈਸੇ ਜਿਹੜੇ ਉਹ ਮੰਗ ਲਏ ਸੀਗੇ ਤਰੱਕੀ ਦੇ ਵਾਸਤੇ। ਇਹ ਬਹੁਤੀ ਕਹਾਣੀ ਜਿਹੜੀ ਹੈ ਜੀ ਉੱਥੋਂ ਨਿਕਲੀ ਹੋਈ ਹੈ। ਜਦੋਂ ਪਤਾ ਸੀਗਾ ਕਿ ਸ਼ੀਸ਼ੇ ਦੇ ਘਰਾਂ 'ਚ ਰਹਿੰਦੇ ਆ ਫਿਰ ਪੱਥਰ ਕਿਉਂ ਸੁੱਟਦੇ ਸੀ ਦੂਜੇ ਦੇ ਉੱਤੇ। ਕਰਪਸ਼ਨ ਦੇ ਮਾਮਲੇ ਦੇ ਵਿੱਚ ਜੋ ਕੁਝ ਪੰਜਾਬ 'ਚ ਅੱਜ ਹੋ ਰਿਹਾ, ਇਹ ਕਿਹਾ ਜਾਂਦਾ ਜੀ ਕਿ ਇਹ ਅਸਲ ਦੇ ਵਿੱਚ ਲੀਹਾਂ ਜਿਹੜੀਆਂ ਨੇ ਉਹ ਚਟਾਲਿਆਂ ਨੇ ਪਾਈਆਂ ਹੋਈਆਂ ਨੇ ਹਰਿਆਣੇ ਤੋਂ। ਜਿਹੜੀ ਭਰਤੀ ਘੁਟਾਲਾ ਹੋਇਆ ਸੀਗਾ ਜਿਹਦੇ ਵਿੱਚ 3000 ਤੋਂ ਉੱਪਰ ਜਿਹੜੇ 3206 ਦੇ ਕਰੀਬ ਜਿਹੜੇ JBT ਟੀਚਰ ਸੀਗੇ ਸਾਲ 2002 ਦੇ ਦੌਰਾਨ, ਇਹ ਭਰਤੀ ਦੇ ਵਿੱਚ ਘੁਟਾਲਾ ਹੋਇਆ ਸੀ। ਇਸ ਮਾਮਲੇ ਦੇ ਵਿੱਚ ਉਹਦੇ ਪੁੱਤ ਅਜੇ ਚੌਟਾਲਾ ਤੇ ਜਿਹੜਾ ਮੇਨ ਹੈ ਜੀ ਓਮ ਪ੍ਰਕਾਸ਼ ਚੌਟਾਲਾ, 3 ਹੋਰਾਂ ਨੂੰ 10-10 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਸੀਗੀ। ਦੋਵੇਂ ਪਿਓ ਪੁੱਤ ਜਿਹੜੇ ਨੇ ਉਹ ਪਾਰਟੀ ਦੀਆਂ ਸਰਗਰਮੀਆਂ ਜੇਲ੍ਹ ਵਿੱਚੋਂ ਵੀ ਚਲਾਉਂਦੇ ਰਹੇ ਨੇ। ਬਿਮਾਰ ਹੋਣ ਦਾ ਸਰਟੀਫਿਕੇਟ ਲੈ ਕੇ ਬਾਹਰ ਆ ਕੇ ਸਿਆਸੀ ਰੈਲੀਆਂ ਵੀ ਕਰਦੇ ਰਹੇ ਨੇ। ਅਦਾਲਤ ਨੇ ਉਹਨਾਂ ਨੂੰ ਹਮੇਸ਼ਾ ਜਿਹੜਾ ਜੀ ਉਹ ਖਿੱਚਿਆ ਚੁੱਕ ਕੇ ਫਿਰ ਚੌਟਾਲਾ ਨੂੰ ਜਿਹੜਾ ਸੀਗਾ ਉਹ ਅੰਦਰ ਦਿੱਤਾ ਸੀਗਾ। ਹੁਣ ਦਿੱਲੀ ਦੀ ਜਿਹੜੀ ਹਾਈ ਕੋਰਟ ਹੈ ਉਹਦੇ ਵਿੱਚ ਉਹਨਾਂ ਨੇ ਰਿਟ ਪਾਈ ਹੋਈ ਸੀ ਕਿ ਇਹ ਜਿਹੜੀ ਇਹਨਾਂ ਦੀ ਸਜ਼ਾ ਜਿਹੜੀ ਹੈ ਜੀ ਉਹ ਖਤਮ ਕੀਤੀ ਜਾਵੇ। ਪਰ ਦਿੱਲੀ ਦੀ ਹਾਈ ਕੋਰਟ ਨੇ ਓਮ ਪ੍ਰਕਾਸ਼ ਚੌਟਾਲਾ ਜਿਹੜਾ 80 ਸਾਲਾਂ ਦਾ, ਉਹਦਾ ਪੁੱਤ ਅਜੇ ਚੌਟਾਲਾ ਜਿਹੜਾ 3 ਹੋਰਾਂ ਨੂੰ ਹਾਈ ਕੋਰਟ ਤੋਂ ਕੋਈ ਰਾਹਤ ਜਿਹੜੀ ਉਹ ਨਹੀਂ ਦਿੱਤੀ। 10-10 ਸਾਲ ਦੀ ਇਹਨਾਂ ਦੀ ਸਜ਼ਾ ਜਿਹੜੀ ਹੈ ਜੀ ਉਹ ਬਹਾਰ ਰੱਖੀ ਹੈ। ਅਦਾਲਤ ਨੇ ਹੇਠਲੀ ਅਦਾਲਤ ਦੇ ਹੁਕਮਾਂ ਦੇ ਵਿੱਚ ਸੋਧ ਕਰਦਿਆਂ 50 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ 2-2 ਸਾਲ ਦੀ ਸਜ਼ਾ ਜਿਹੜੀ ਹੈ ਜੀ ਉਹ ਸੁਣਾਈ ਹੈ। ਅਜੇ ਚੌਟਾਲਾ ਤੇ ਹੋਰਾਂ ਨੂੰ ਜੇਲ੍ਹ ਅਧਿਕਾਰੀ ਜਿਹੜੇ ਨੇ ਉਹਨਾਂ ਆਤਮ ਸਮਰਪਣ ਕਰਨ ਦੇ ਵਾਸਤੇ ਆਖਿਆ ਸੀਗਾ ਤਾਂ ਕਿ ਬਾਕੀ ਰਹਿੰਦੀ ਸਜ਼ਾ ਜਿਹੜੀ ਆ ਉਹ ਪੂਰੀ ਕਰ ਸਕਣ। ਅਦਾਲਤ ਦੇ ਮੁਤਾਬਕ ਜਿਹੜੇ ਦੋਸ਼ੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇ।
ਜਿਹੜੇ ਓਮ ਪ੍ਰਕਾਸ਼ ਚੌਟਾਲਾ ਨੇ ਉਹ ਆਪਣੀ ਵੱਡੀ ਉਮਰ ਤੇ ਬਿਮਾਰੀ ਦਾ ਹਵਾਲਾ ਦੇ ਕੇ ਨਰਮੀ ਵਰਤਣ ਦੀ ਜਿਹੜੀ ਅਪੀਲ ਕੀਤੀ ਸੀ, ਪਰ ਅਦਾਲਤ ਨੇ ਇਸ ਅਪੀਲ ਦੇ ਉੱਤੇ ਕੋਈ ਗੌਰ ਨਹੀਂ ਕੀਤਾ ਜੀ। ਜੀ ਤੇ ਅੱਗੇ ਆਪਾਂ ਜੀ ਦੇਖੀਏ ਕਿ ਜਿਹੜੀ ਪੰਜਾਬ ਦੀ ਸੱਤਾ ਧਿਰ ਪਾਰਟੀ ਆ ਤੇ ਉਸ ਦੇ ਕਰਤਾ ਧਰਤਾ ਕਹਿੰਦੇ ਕਿ ਕੇਂਦਰ ਨੇ ਇੰਨੀਆਂ ਸਹੂਲਤਾਂ ਰਾਜਾਂ ਨੂੰ ਦੇ ਦਿੱਤੀਆਂ ਕਿ ਪੰਜਾਬ ਦਾ ਨਕਸ਼ਾ ਬਦਲਣੇ ਵਾਲਾ ਹੈ। ਬਿਲਕੁਲ, ਮੈਂ ਤੁਸੀਂ ਪਹਿਲਾਂ ਉਹਦੇ ਵਿੱਚ ਬਾਕੀ ਰੈਲੀਆਂ ਦਾ ਪੁੱਛਿਆ ਸੀ, ਮਾਫ ਕਰਨਾ ਮੈਂ ਉਹ ਵਿੱਚ ਰਹਿ ਗਿਆ ਜੀ। ਜਿਹੜੇ ਐਕਚੁਅਲੀ ਉੱਥੇ ਜਿਹੜੀ ਰੈਲੀਆਂ ਸੀਗੀਆਂ ਜੀ, ਇਹਦੇ ਵਿੱਚ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਜਿਹੜਾ ਜੀ ਅਕਾਲੀ ਦਲ ਅੰਮ੍ਰਿਤਸਰ ਆ ਉਹਨੇ ਵੀ ਰੈਲੀ ਉੱਥੇ ਕੀਤੀ, ਔਰ ਕਾਂਗਰਸ ਜਿਹੜੀ ਸੀ ਉਹ ਪਾਟੋ ਢਾਲ ਰਹੀ। ਕਾਂਗਰਸ ਦੇ ਵੱਲੋਂ ਕੋਈ ਰੈਲੀ ਜਿਹੜੀ ਸੀ ਉਹ ਨਹੀਂ ਕੀਤੀ ਗਈ। ਅਕਾਲੀ ਦਲ ਨੇ ਜਿਹੜੀ ਉਹ ਰੈਲੀ ਕੀਤੀ। ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਵਾਲੇ ਗਾਇਬ ਰਹੇ। ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਲੈਕਚਰ ਖਤਮ ਹੋ ਗਿਆ ਤਾਂ ਉਦੋਂ ਜਿਹੜਾ ਸੀਗਾ ਜੀ ਉਹ ਮਦਨ ਮੋਹਨ ਮਿੱਤਲ ਜਿਹੜੇ ਉਹ ਕਾਨਫਰੰਸ ਦੇ ਵਿੱਚ ਜ਼ਰੂਰ ਆਏ ਤੇ ਇਹਦੇ ਉੱਤੇ ਇੱਕ ਚੁੰਡੀ ਵੱਡੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿ ਹਲਕਾ ਤਾਂ ਜਿਹੜਾ ਮਦਨ ਮੋਹਨ ਮਿੱਤਲ ਹੋਰਾਂ ਦਾ, ਪਰ ਮੈਂ ਜਿਹੜਾ ਜੀ ਉਹਨਾਂ ਦਾ ਸਵਾਗਤ ਕਰ ਦਿੰਦਾ ਜੀ ਇਸ ਰੈਲੀ ਦੇ ਵਿੱਚ। ਇਸ ਰੈਲੀ ਦੇ ਵਿੱਚ ਬੋਲਦਿਆਂ ਹੋਇਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਕਿਹਾ ਕਿ ਜੂਨ ਦੇ ਵਿੱਚ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਰਕਾਰੀ ਪੱਧਰ ਦੇ ਉੱਤੇ ਮਨਾਇਆ ਜਾਊਗਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਵਾਸਤੇ ਵਿਸ਼ੇਸ਼ ਸੱਦਾ ਜਿਹੜਾ ਜੀ ਉਹ ਦਿੱਤਾ ਜਾਊਗਾ। ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਮੁਲਕ ਦੇ ਵਿੱਚ ਹਕੀਕੀ ਫੈਡਰਲ ਢਾਂਚਾ ਸਥਾਪਿਤ ਕਰਨ ਦੀ ਦਿਸ਼ਾ ਦੇ ਵਿੱਚ ਕਦਮ ਪੁੱਟ ਕੇ ਭਾਜਪਾ ਨੇ ਉਹ ਕੰਮ ਕਰਤਾ ਜਿਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਲੰਮੇ ਸਮੇਂ ਤੋਂ ਜਿਹੜਾ ਲੜਾਈ ਲੜ ਰਿਹਾ ਸੀਗਾ। ਪ੍ਰਕਾਸ਼ ਸਿੰਘ ਬਾਦਲ ਹੋਰੀ ਦੋ ਪੈਰ ਹੋਰ ਕਹਾਂਗੇ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਵੱਲੋਂ ਕੇਂਦਰੀ ਟੈਕਸਾਂ ਦੇ ਵਿੱਚ ਸੂਬਿਆਂ ਦਾ 32% ਤੋਂ ਵਧਾ ਕੇ 42% ਤੇ ਯੋਜਨਾ ਕਮਿਸ਼ਨ ਦੀ ਥਾਂ ਤੇ ਸੂਬਿਆਂ ਨੂੰ ਵੱਧ ਨੁਮਾਇੰਦਗੀ ਦੇ ਆਧਾਰ ਦੇ ਉੱਤੇ ਨੀਤੀ ਆਯੋਗ ਕਾਇਮ ਕਰਨ ਦੇ ਨਾਲ ਹੁਣ ਕੇਂਦਰ ਸਰਕਾਰ ਦੀਆਂ ਨੀਤੀਆਂ ਘੜਨ ਤੇ ਸਕੀਮਾਂ ਬਣਾਉਣ ਵਿੱਚ ਸੂਬਿਆਂ ਦੀ ਭੂਮਿਕਾ ਜਿਹੜੀ ਹੈ ਜੀ ਉਹ ਵੱਧ ਗਈ ਹੈ। ਇੱਕ ਕਿਸਮ ਦੇ ਨਾਲ ਜਿਹੜੇ ਉਹਨਾਂ ਨੇ ਲਫ਼ਜ਼ ਵਰਤੇ ਉਹ ਕੁਝ ਇਸ ਤਰ੍ਹਾਂ ਦੇ ਕਹੇ ਜਾ ਸਕਦੇ ਨੇ, ਜੇ ਸੌਖੇ ਬਣਾਉਣੇ ਹੋਣ ਵੀ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀਗਾ ਉਹ ਲਾਗੂ ਹੋ ਗਿਆ ਤੇ ਬਸ ਹੁਣ ਸੂਬਿਆਂ ਦੀ ਬੱਲੇ ਬੱਲੇ ਆ। ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਹੋਰੀ ਪਿੱਛੇ ਥੋੜੀ ਰਹਿ ਸਕਦੇ ਸੀ ਜੀ, ਉਹ 4 ਪੈਰ ਹੋਰ ਜਿਹੜਾ ਜੀ ਗਾਂਹ ਗਏ ਔਰ ਉਹਨਾਂ ਨੇ ਇਹ ਕਿਹਾ ਜੀ ਕਿ ਜੋ ਕੇਂਦਰ ਦੇ ਵਿੱਚ ਸਰਕਾਰ ਆ ਗਈ ਸਾਡੀ, ਹੁਣ 2 ਸਾਲਾਂ 'ਚ ਦੇਖਿਓ ਜਿਹੜੀ ਪੰਜਾਬ ਦੇ ਸੂਬੇ ਦੀ ਨੁਹਾਰ ਜਿਹੜੀ ਹੈ ਜੀ ਉਹ ਕਿਵੇਂ ਬਦਲਦੀ ਆ। ਉਹਨਾਂ ਨੇ ਇਹ ਕਹਿਤਾ ਜੀ ਕਿ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਸੁਵਿਧਾ ਸੈਂਟਰ ਨੇ ਉਹ ਸਥਾਪਿਤ ਕਰ ਦਿੱਤੇ ਜਾਣਗੇ, ਕਿਸੇ ਬੰਦੇ ਨੂੰ ਸ਼ਹਿਰ ਆਉਣਾ ਹੀ ਨਹੀਂ ਪੈਣਾ ਕੰਮਕਾਜ ਦਫ਼ਤਰਾਂ ਦੇ ਕੰਮਕਾਜ ਦੇ ਵਾਸਤੇ। ਔਰ ਉਹਨਾਂ ਨੇ ਇਹ ਵੀ ਕਹਿਤਾ ਕਿ ਅਨੰਦਪੁਰ ਸਾਹਿਬ ਦੇ ਵਿੱਚ ਵਿਸ਼ਵ ਪੱਧਰੀ ਖੇਡ ਸਟੇਡੀਅਮ ਜਿਹੜਾ ਜੀ ਉਹ ਬਣਾਇਆ ਜਾਊਗਾ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਜੀ ਪੈਸੇ ਲਿਆਵਾਂਗੇ ਸੜਕਾਂ ਤੇ ਕੇਂਦਰ ਦੀ ਸਰਕਾਰ ਤੋਂ ਤੇ ਇਹ ਮਲਾਈ ਵਰਗੀਆਂ ਸੜਕਾਂ ਜਿਹੜੀਆਂ ਨੇ ਜੀ ਉਹ ਪੰਜਾਬ ਦੇ ਵਿੱਚ ਬਣਾ ਦਿਆਂਗੇ ਜੀ। ਸੋ ਦੋਨੋਂ ਜਿਹੜੇ ਸੀਗੇ ਜੀ ਸਨ ਐਂਡ ਡੈਡ ਇੱਕ ਦੂਜੇ ਤੋਂ ਅੱਗੇ ਲੰਘਦੇ ਰਹੇ ਜੀ। ਬਿਲਕੁਲ ਜੀ, ਪਹਿਲਾਂ ਤੇ ਸੀਮੈਂਟ ਦੀਆਂ ਬਣਾਈਆਂ ਤੇ ਹੁਣ ਮਲਾਈ ਵਰਗੀਆਂ ਵੀ ਬਹੁਤ ਜ਼ਰੂਰੀ ਆ। ਸੜਕਾਂ ਦੋਨੇ ਤਰ੍ਹਾਂ ਦੀਆਂ ਚਾਹੀਦੀਆਂ। ਤੇ ਅੱਗੇ ਕਰਦੇ ਜੀ ਆਪਾਂ ਗੱਲ ਖਜ਼ਾਨਾ ਮੰਤਰੀ ਦੀ ਕਿ ਇਹਨਾਂ ਨੇ ਤਾਂ ਇਹ ਬਿਆਨ ਦਿੱਤਾ ਕਿ ਪੈਸਾ ਬੜਾ ਆਊਗਾ ਤੇ ਬੜਾ ਕੁਛ ਕਰਾਂਗੇ, ਪਰ ਜਿਹੜੇ ਸਾਡੇ ਪੰਜਾਬ ਦੇ ਖਜ਼ਾਨਾ ਮੰਤਰੀ ਆ ਉਹ ਕੁਛ ਹੋਰ ਹੀ ਬੋਲਦੇ ਆ। ਉਹ ਕਹਿੰਦੇ ਕਿ ਕੇਂਦਰ ਨੇ ਜਿਹੜੀ ਤਾਣੀ ਆ ਉਹ ਉਲਟੀ ਪੁਲਟੀ ਕਰ ਦਿੱਤੀ ਆ। ਜਿਹੜਾ ਮੈਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਦੱਸਿਆ ਜੀ ਉਹਦੀ ਇੱਕ ਲਾਈਨ ਮੈਂ ਫੇਰ ਰਿਪੀਟ ਕਰ ਦਿਆਂ। ਉਹਨਾਂ ਨੇ ਕਿਹਾ ਕਿ ਜਿਹੜਾ ਕੇਂਦਰੀ ਟੈਕਸਾਂ ਦੇ ਵਿੱਚ ਸੂਬਿਆਂ ਦਾ ਹਿੱਸਾ 32% ਤੋਂ ਵਧਾ ਕੇ 42% ਜਿਹੜਾ ਕਰਤਾ ਜੀ। ਔਰ ਉਦੋਂ ਬਾਅਦ ਜਿਹੜਾ ਬਿਆਨ ਆ ਜੀ ਉਹ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦਾ, ਉਹ ਕਹਿੰਦੇ ਆ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਸਕੀਮਾਂ ਦੀ ਜਲਦਬਾਜ਼ੀ ਦੇ ਵਿੱਚ ਕੀਤੀ ਗਈ ਅਦਲਾ ਬਦਲੀ ਜਿਹੜੀ ਆ ਜੀ ਉਹਨੇ ਪੰਜਾਬ ਦੇ ਸਾਲ 15-16 ਲਈ ਬਣਨ ਵਾਲੇ ਬਜਟ ਦੀ ਤਾਣੀ ਉਲਝਾ ਕੇ ਰੱਖ ਦਿੱਤੀ ਹੈ ਜੀ। ਉਹਨਾਂ ਨੇ ਕਿਹਾ ਕਿ ਸੂਬੇ ਦਾ ਵਿੱਤ ਵਿਭਾਗ ਜਿਹੜਾ ਕੇਂਦਰੀ ਮੰਤਰਾਲੇ ਤੋਂ ਹਰ ਸਕੀਮ ਦੇ ਵਿੱਚ ਆਪਣੇ ਹਿੱਸੇ ਵਿੱਚ ਆਉਣ ਵਾਲੀ ਰਾਸ਼ੀ ਲਈ ਮੱਥਾ ਪੱਚੀ ਕਰੀ ਜਾਂਦਾ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲ ਰਿਹਾ। ਉਹਨਾਂ ਨੇ ਕਿਹਾ ਕਿ ਰਾਜ ਦਾ ਬਜਟ ਇਜਲਾਸ 12 ਤੋਂ 25 ਮਾਰਚ ਤੱਕ ਸੱਦਿਆ ਗਿਆ। ਵਿੱਤ ਵਿਭਾਗ ਬਜਟ ਬਣਾਉਣ ਦੀ ਘੁੰਮਣ ਘੇਰੀ ਦੇ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਿਹਾ ਕਿ ਜਿਹੜੇ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਨੇ ਪਰਮਿੰਦਰ ਸਿੰਘ ਢੀਂਡਸਾ ਹੋਰੀ, ਉਹ ਕਹਿੰਦੇ ਕਿ ਯੋਜਨਾ ਕਮਿਸ਼ਨ ਭੰਗ ਕਰਕੇ ਉਹਦੀ ਜਗ੍ਹਾ ਦੇ ਉੱਤੇ ਨੀਤੀ ਆਯੋਗ ਬਣਾਤਾ। ਸਰਕਾਰ ਦੀ ਇੱਛਾ ਦੇ ਅਨੁਸਾਰ 14ਵੇਂ ਵਿੱਤ ਕਮਿਸ਼ਨ ਵੱਲੋਂ ਟੈਕਸਾਂ ਦੀ ਮੁੜ ਹਿੱਸੇਦਾਰੀ ਦੀ ਕੀਤੀ ਗਈ ਸਿਫਾਰਿਸ਼ ਨੂੰ ਮੰਨ ਕੇ ਕੇਂਦਰੀ ਟੈਕਸਾਂ ਵਿੱਚ ਰਾਜਾਂ ਦਾ ਹਿੱਸਾ 32 ਤੋਂ 42% ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਅਨੁਸਾਰ 66 ਸਕੀਮਾਂ ਵਿੱਚੋਂ ਸਿਰਫ
31 ਨੋਰੋਲ ਕੇਂਦਰੀ ਸਕੀਮਾਂ ਰਹਿ ਗਈਆਂ ਨੇ। 8 ਸਕੀਮਾਂ ਪੂਰੀ ਤਰ੍ਹਾਂ ਰਾਜਾਂ ਦੀ ਝੋਲੀ 'ਚ ਪਾਤੀਆਂ ਨੇ। 2 ਦਰਜਨ ਤੋਂ ਵੱਧ ਸਕੀਮਾਂ ਅਜੇ ਕੇਂਦਰ ਤੇ ਰਾਜਾਂ ਦੀ ਹਿੱਸੇਦਾਰੀ ਮੁੜ ਤੈਅ ਹੋਣੀ ਹੈ। ਵਿੱਤ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਉਹ ਕਹਿੰਦੇ ਨੇ ਕਿ ਲਗਾਤਾਰ ਕੇਂਦਰ ਦੇ ਵਿੱਚ ਵੱਖ-ਵੱਖ ਮੰਤਰਾਲਿਆਂ 'ਚੋਂ ਫੋਨ ਕਰੀ ਜਾਂਦੇ ਨੇ, ਪਰ ਉਹਨਾਂ ਨੂੰ ਕੋਈ ਸਪਸ਼ਟ ਜਾਣਕਾਰੀ ਜਿਹੜੀ ਆ ਉਹ ਨਹੀਂ ਹੈ ਜੀ। ਐਕਚੁਅਲੀ ਜਿਹੜੇ 32 ਤੋਂ 42 ਵਾਲੀ ਗੱਲ ਪ੍ਰਕਾਸ਼ ਸਿੰਘ ਬਾਦਲ ਹੋਣੀ ਕਰਦੇ ਨੇ, ਉਹ ਹੋਰ ਤਰੀਕੇ ਨਾਲ ਕਰਦੇ ਨੇ। ਉਹ ਇਸ ਤਰੀਕੇ ਨਾਲ ਕਰਦੇ ਨੇ ਜਿਵੇਂ ਉਹ ਆਪਣੇ ਭਾਸ਼ਣਾਂ 'ਚ ਕਹਿੰਦੇ ਨੇ, ਅਮਰੀਕਾ ਹੋ ਕੇ ਆਇਆ, ਜਿਹੜੀ ਕਾਈ ਬਹੁਤ ਉੱਗੀ ਹੈ ਨਾ, ਇਹ ਤੋਂ ਲੋਹਾ ਬਣਿਆ ਕਰੂਗਾ, ਆਪਾਂ ਲੋਹਾ ਬਣਾਵਾਂਗੇ ਇਹ ਤੋਂ, ਤੇ ਜ਼ਿਮੀਂਦਾਰ ਅਮੀਰ ਹੋ ਜਾਣੇ ਨੇ। ਜਿਹੜੇ 32 ਤੋਂ 42 ਕੀਤੇ ਨੇ ਇਹ ਉਹ ਨੇ ਜੀ ਜਿਹਦੇ ਵਿੱਚ ਰਾਜਾਂ ਦਾ ਪੂਲ ਜਿਹੜਾ ਜੀ ਉਹ ਵਧਾ ਦਿੱਤਾ ਗਿਆ। ਭਾਵ ਕਿ ਇਹ ਜਿਹੜਾ ਪੂਲ ਹੈ ਇਹਦੇ ਵਿੱਚ ਹੁਣ ਵੱਧ ਪੈਸੇ ਪਾਉਣੇ ਪਿਆ ਕਰਨੇ ਨੇ। ਜਿਹੜੇ ਖਜ਼ਾਨਾ ਮੰਤਰੀ ਰੋ ਰਹੇ ਨੇ ਉਹ ਆਪਣੀ ਜਗ੍ਹਾ ਤੇ ਰੋ ਰਹੇ ਨੇ ਵੀ ਜਿਹੜੇ ਪਹਿਲਾਂ ਚੱਲਦੇ ਆ ਉਹਦੇ ਵਾਸਤੇ ਸਾਡੇ ਕੋਲ ਪੈਸੇ ਨਹੀਂ ਹੈਗੇ ਪਾਉਣ ਦੇ ਵਾਸਤੇ। ਹੁਣ ਜਿਹੜੇ ਨਵੇਂ ਆ ਗਏ ਜੀ ਇਹ ਕਿੱਥੋਂ ਹੋਊਗਾ ਜੀ? ਵਿਧਾਨ ਸਭਾ ਦਾ ਸੈਸ਼ਨ ਆਉਣ ਕਰਕੇ ਸ਼ਗਨ ਸਕੀਮ, ਸਕਾਲਰਸ਼ਿਪ, ਹੋਰ ਸਮਾਜਿਕ ਸੁਰੱਖਿਆ ਸਕੀਮਾਂ ਦੇ ਪੈਸੇ ਜਿਹੜੇ ਉਹ ਜਾਰੀ ਕਰਨ ਦੇ ਉੱਤੇ ਸਰਕਾਰ ਦੇ ਉੱਤੇ ਦਬਾਅ ਬਣਿਆ ਹੋਇਆ। 15 ਮਹੀਨੇ ਤੋਂ ਟੀਚਰਾਂ ਨੂੰ ਜਿਹੜੀਆਂ ਜੀ ਉਹ ਤਨਖਾਹਾਂ ਜਿਹੜੀਆਂ ਉਹ ਨਹੀਂ ਮਿਲ ਰਹੀਆਂ। ਜਿਹੜੇ ਪਰਵਿੰਦਰ ਸਿੰਘ ਢੀਂਡਸਾ ਨੇ ਉਹ ਕਹਿੰਦੇ ਨੇ ਕਿ ਫਿਲਹਾਲ ਕੇਂਦਰੀ ਬਜਟ ਦੇ ਹਿੱਸੇ ਵਿੱਚੋਂ ਸਥਿਤੀ ਸਪਸ਼ਟ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕਿਸੇ ਨੂੰ ਪੂਰੀ ਜਾਣਕਾਰੀ ਨਹੀਂ ਹੈ ਕਿ ਅਸਥਾਈ ਅਨੁਮਾਨਾਂ ਦੇ ਉੱਤੇ ਬਜਟ ਬਣਾਉਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਭਾਵ ਕਿ ਇੱਕ ਮੋਟੇ ਦੇ ਹਿਸਾਬ ਦੇ ਨਾਲ ਬਜਟ ਜਿਹੜਾ ਜੀ ਉਹ ਲੈ ਆਉਣਗੇ। ਉਹ ਕਹਿੰਦੇ ਜੀ ਬਾਅਦ 'ਚ ਜਦੋਂ ਸਾਨੂੰ ਸਹੀ ਜਿਹੜੀ ਸਥਿਤੀ ਪਤਾ ਲੱਗ ਗਈ ਫਿਰ ਇਹਦੇ ਵਿੱਚ ਸੋਧ ਕਰ ਲਾਂਗੇ। ਹੁਣ ਇਹ 2 ਬਿਆਨ ਆਪਾ ਵਿਰੋਧੀ ਨੇ। ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਕਹਿੰਦੇ ਜੀ ਬੱਲੇ ਬੱਲੇ ਹੋ ਗਈ। ਜਿਹਦੇ ਕੋਲੇ ਖਜ਼ਾਨਾ ਮੰਤਰੀ ਆ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸੈਂਟਰ ਨੇ ਕੀਤਾ ਕੀ ਆ, ਮੈਂ ਤਾਂ ਅਟਕਲ ਪੱਚੂ ਜਿਹੜੇ ਆ ਉਹ ਲਾ ਕੇ ਖਜ਼ਾਨਾ ਦੇ ਵਿੱਚ ਜਿਹੜਾ ਜੀ ਇਸ ਵਾਰੀ ਬਜਟ ਪੇਸ਼ ਕਰ ਦੂੰਗਾ ਤੇ ਬਾਅਦ 'ਚ ਦੇਖਾਂਗੇ ਉਹਦੀਆਂ ਸੋਧਾਂ ਕਿੱਥੇ ਕਿੱਥੇ ਕਰਨੀਆਂ ਨੇ। ਸੁਣਨ ਵਾਲੇ ਜਿਹੜੇ ਜੀ ਉਹ ਅਸਲੀਅਤ ਆਪ ਹੀ ਜਾਣ ਲੈਣ ਕਿ ਕੀ ਆ ਜੀ। ਬਿਲਕੁਲ ਜੀ, ਸਾਰਿਆਂ ਦੀ ਜਿਹੜੀ ਹਮਦਰਦੀ ਆ ਉਹ ਖਾਲੀ ਖਜ਼ਾਨਾ ਮੰਤਰੀ ਦੇ ਨਾਲ ਹੀ ਮੇਰੇ ਖਿਆਲ ਦੇ ਵਿੱਚ ਜਾਊਗੀ, ਕਿਉਂਕਿ ਖਜ਼ਾਨੇ ਦੇ ਵਿੱਚ ਹੈ ਹੀ ਕੁਛ ਨਹੀਂ। ਤੇ ਅੱਗੇ ਆਪਾਂ ਜੀ ਇੱਕ ਸੁਨੰਦਾ ਪੁਸ਼ਕਰ ਦਾ ਕੇਸ ਸੀਗਾ ਤੇ ਉਸ ਦੇ ਹਸਬੈਂਡ ਦੀ ਸ਼ਸ਼ੀ ਥਰੂਰ ਦੀ ਬੜੀ ਪੁੱਛਗਿੱਛ ਹੋਈ ਸੀ, ਉਸ ਦਾ ਕੀ ਬਣਿਆ? ਇਹ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਜਿਹੜੀ CAT ਹੈ, ਜਿਹੜੀ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਹੈ, ਉਹਨੇ ਸਾਬਕਾ ਕੇਂਦਰੀ ਮੰਤਰੀ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਸੁਨੰਦਾ ਪੁਸ਼ਕਰ ਕੇਸ ਦੇ ਵਿੱਚੋਂ ਦੋਸ਼ ਮੁਕਤ ਕਰ ਦਿੱਤਾ ਜੀ। ਜੇ ਪੰਜਾਬ 'ਚ ਹੁੰਦਾ ਤੇ ਇਹਨੂੰ ਕਲੀਨ ਚਿੱਟ ਕਿਹਾ ਜਾਣਾ ਸੀਗਾ। ਸ਼ਸ਼ੀ ਥਰੂਰ ਦੇ ਉੱਤੇ ਦੋਸ਼ ਸੀਗਾ ਜੀ ਕਿ ਉਹਨੇ ਏਮਸ ਦੇ ਡਾਕਟਰਾਂ ਤੇ ਸੁਨੰਦਾ ਪੁਸ਼ਕਰ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਬਦਲਾਅ ਕਰਨ ਦੇ ਵਾਸਤੇ ਦਬਾਅ ਪਾਇਆ ਸੀਗਾ। ਟ੍ਰਿਬਿਊਨਲ ਦੇ ਬੈਂਚ ਮੈਂਬਰਾਂ ਰਾਜਵੀਰ ਸ਼ਰਮਾ ਤੇ ਅਸ਼ੋਕ ਸ਼ਰਮਾ ਨੇ ਏਮਸ ਦੇ ਫੋਰੈਂਸਿਕ ਮੈਡੀਸਨ ਵਿਭਾਗ ਦੇ ਮੁਖੀ ਸੁਧੀਰ ਕੁਮਾਰ ਗੁਪਤਾ ਦੀ ਵੀ ਪਟੀਸ਼ਨ ਜਿਹੜੀ ਆ ਜੀ ਉਹ ਰੱਦ ਜਿਹੜੀ ਆ ਜੀ ਉਹ ਕਰ ਦਿੱਤੀ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਸੁਨੰਦਾ ਪੁਸ਼ਕਰ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਬਦਲਾਅ ਲਈ ਉਹਦੇ ਉੱਤੇ ਦਬਾਅ ਪਾਇਆ ਗਿਆ ਸੀਗਾ। ਉਹਨੇ ਕਿਹਾ ਜੀ ਕਿ ਸ਼ਸ਼ੀ ਥਰੂਰ ਵੱਲੋਂ ਭੇਜੀ ਗਈ ਈਮੇਲ ਦੇ ਵਿੱਚ ਸਪਸ਼ਟ ਨਹੀਂ ਹੁੰਦਾ ਕਿ ਏਮਸ ਦੇ ਰਿਪੋਰਟ ਦੇ ਵਿੱਚ ਤਬਦੀਲੀ ਕਰਨ ਦੇ ਵਾਸਤੇ ਕੋਈ ਦਬਾਅ ਜਿਹੜਾ ਜੀ ਉਹ ਪਾਇਆ ਗਿਆ। ਇੱਥੇ ਇਹ ਵੀ ਦੱਸ ਦਈਏ ਕਿ ਜਿਉਂ ਸਰਕਾਰ ਜਿਹੜੀ ਆ ਉਹ ਤਬਦੀਲ ਹੋਈ ਆ ਸੈਂਟਰ ਦੇ ਵਿੱਚ, ਇਹ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਦੇ ਆਗੂ ਸ਼ਸ਼ੀ ਥਰੂਰ ਜਿਹੜੇ ਨੇ ਉਹ ਲਗਾਤਾਰ ਨਰਿੰਦਰ ਮੋਦੀ ਹੋਰਾਂ ਦੇ ਸੋਹਲੇ ਗਾਉਂਦੇ ਰਹੇ ਨੇ। ਜੀ ਤੇ ਜੀ ਅੱਗੇ ਆਪਾਂ ਜਗਦੀਸ਼ ਭੋਲੇ ਦੀ ਗੱਲ ਕਰੀਏ, ਉਸ ਨੂੰ ਕਹਿੰਦੇ ਜ਼ਮਾਨਤ ਮਿਲੀ ਨਹੀਂ ਮਿਲੀ ਜੀ। ਇੱਥੇ ਪਟਿਆਲੇ ਦੀ ਅਦਾਲਤ ਦੇ ਵਿੱਚ ਉਹਨੂੰ ਪੇਸ਼ ਜਿਹੜਾ ਸੀਗਾ ਉਹ ਕੀਤਾ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੇਸ ਦੇ ਵਿੱਚੋਂ ਸੀਗਾ ਜੀ ਜ਼ਮਾਨਤ ਅਰਜ਼ੀ, ਅਦਾਲਤ ਨੇ ਜਿਹੜੀ ਹੈ ਜੀ ਉਹ ਖਾਰਜ ਕਰ ਦਿੱਤੀ ਹੈ ਜੀ। ਇਹਦੇ ਵਿੱਚ ED ਦੇ ਵੱਲੋਂ ਭੋਲੇ ਦੇ ਖਿਲਾਫ ਜਿਹੜਾ ਜੀ ਨਸ਼ਾ ਤਸਕਰੀ ਦੇ ਰਾਹੀਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲਾਏ ਗਏ ਨੇ। ਉਹਦੇ ਉੱਤੇ ਜਿਹੜਾ ਜੀ ਚਾਰਜ ਸ਼ੀਟ ਪੇਸ਼ ਕੀਤੀ ਹੋਈ ਆ। ਇਹਦੇ ਵਿੱਚ ਭੋਲੇ ਦੀ ਜਿਹੜੀ ਪ੍ਰਾਪਰਟੀ ਆ ਉਹ ਵੀ ਅਟੈਚ ਜਿਹੜੀ ਹੈ ਜੀ ਉਹ ਕੀਤੀ ਹੋਈ ਆ। ਪਿਛਲੇ ਕੁਝ ਮਹੀਨਿਆਂ ਤੋਂ ਇਹ ਜਿਹੜੀ ਸੁਣਵਾਈ ਸੀਗੀ ਚੱਲ ਰਹੀ ਸੀਗੀ। ED ਦੇ ਜਿਹੜੇ ਸਹਾਇਕ ਡਾਇਰੈਕਟਰ ਨੇ ਨਿਰੰਜਨ ਸਿੰਘ, ਜਿਹੜੇ ਇਸ ਮਾਮਲੇ ਦੀ ਜਾਂਚ ਦੇ ਅਧਿਕਾਰੀ ਨੇ, ਉਹ ਆਪ ਅਦਾਲਤ ਦੇ ਵਿੱਚ ਪਹੁੰਚੇ। ਭੋਲੇ ਨੂੰ ਇੱਥੇ ਜਿਹੜਾ ਸੀਗਾ ਉਹ ਨਹੀਂ ਲਿਆਂਦਾ ਗਿਆ। ਸ਼ਾਇਦ ਉਹਦਾ ਇੱਕ ਰੀਜ਼ਨ ਇਹ ਸੀਗਾ ਕਿ ਪਿਛਲੇ ਦਿਨਾਂ ਤੋਂ ਭੋਲੇ ਦੇ ਵੱਲੋਂ ਇੱਕ ਟੈਲੀਵਿਜ਼ਨ ਜਿਹੜਾ ਸੀਗਾ ਜੀ ਉਹਦੇ ਉੱਤੇ ਫੋਨ ਦੇ ਰਾਹੀਂ ਕੀਤੀ ਗਈ ਇੰਟਰਵਿਊ ਤੋਂ ਫੇਰ ਜਿਹੜਾ ਜੀ ਉਹ ਪ੍ਰਸ਼ਾਸਨ ਡਰਿਆ ਹੋਇਆ, ਪੁਲਿਸ ਜਿਹੜੀ ਆ ਉਹ ਡਰੀ ਹੋਈ ਹੈ ਕਿ ਇਹ ਪਤਾ ਨਹੀਂ ਗਾ ਕਿ ਉਹ ਕੀ ਕਹਿ ਦੇਵੇ। ਅਜੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਜਿਹੜੀ ਇੰਟਰਵਿਊ ਸੀਗੀ ਉਹ ਭੋਲੇ ਦੀ ਆਵਾਜ਼ ਸੀ ਜਾਂ ਫਿਰ ਉਹ ਕਿਸੇ ਹੋਰ ਤੋਂ ਹੀ ਜਿਹੜੀ ਕਰਵਾਤੀ, ਜਿਸ ਵਿੱਚ ਉਹਨੇ ਕੁਝ ਸਵਾਲ ਖੜੇ ਕੀਤੇ ਸਨ ਕਿ ਜੇ 6000 ਕਰੋੜ ਰੁਪਏ ਦਾ ਇਹ ਰੈਕਟ ਸੀਗਾ ਤਾਂ ਫਿਰ ਉਹ ਪੈਸਾ ਜਿਹੜਾ ਸੀਗਾ ਉਹ ਕਿੱਥੇ ਗਿਆ, ਉਹਨੂੰ ਕੇਸ ਪ੍ਰਾਪਰਟੀ ਜਿਹੜਾ ਸੀ ਉਹ ਕਿਉਂ ਨਹੀਂ ਬਣਾਇਆ ਗਿਆ। ਅਦਾਲਤ ਨੇ ਜਿਹੜੀ ਆ ਜੀ ਉਹ ਜ਼ਮਾਨਤ ਦੀ ਅਰਜ਼ੀ ਜਿਹੜੀ ਆ ਉਹ ਖਾਰਜ ਕਰ ਦਿੱਤੀ ਹੈ। ਜਗਦੀਸ਼ ਭੋਲੇ ਦੇ ਵਕੀਲ ਕਹਿੰਦੇ ਨੇ ਜੀ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਉਹ ਹਾਈ ਕੋਰਟ ਦੇ ਵਿੱਚ ਜਾਣਗੇ ਜੀ।
ਹਾਂ, ਤੇ ਅੱਗੇ ਚੱਲਦੇ ਆ ਜੀ ਫਰੀਦਕੋਟ ਨੂੰ। ਉੱਥੇ ਕਹਿੰਦੇ ਇੱਕ ਕਤਲकांड ਦੇ ਵਿੱਚ ਇੱਕ ਅਕਾਲੀ ਲੀਡਰ ਫਸ ਗਿਆ। ਜਦੋਂ ਕਿਤੇ ਕਤਲकांड ਹੁੰਦਾ ਨਾ ਜੀ, ਉਦੋਂ ਭੱਜ ਕੇ ਜਿਹੜਾ ਜੀ ਹਰ ਬੰਦਾ ਖਬਰ ਇਹੀ ਪੜ੍ਹਦਾ ਵੀ ਇਹਦੇ ਵਿੱਚ ਕਿਹੜਾ ਸ਼ਾਮਲ ਹੈ ਭਲਾ। ਜੀ ਜੀ ਜੀ। ਸੋ ਫਰੀਦਕੋਟ ਦੇ ਵਿੱਚ 6 ਤੇ 7 ਫਰਵਰੀ ਦੀ ਰਾਤ ਨੂੰ ਇੱਕ ਮੁਹੱਲਾ ਜਾਨੀਆਂ ਦੇ ਵਿੱਚ ਗੋਲੀ ਮਾਰ ਕੇ ਕੀਤਾ ਗਿਆ ਇਸ ਕਤਲ ਜੀ। ਰਜਿੰਦਰ ਸਿੰਘ ਉਰਫ ਸ਼ਿੰਪੀ, ਇਹਦੇ ਮਾਮਲੇ ਦੇ ਵਿੱਚ ਅਕਾਲੀ ਆਗੂ ਤੇ ਨਗਰ ਕੌਂਸਲ ਦਾ ਪ੍ਰਧਾਨ ਹੈ ਜੀ ਸਾਬਕਾ ਦਵਿੰਦਰ ਕੁਮਾਰ ਉਰਫ ਟਿੰਟੂ ਦੇ ਖਿਲਾਫ ਜਿਹੜਾ ਜੀ ਉਹ ਪਰਚਾ ਦਰਜ ਕੀਤਾ ਗਿਆ। ਦਵਿੰਦਰ ਟਿੰਟੂ ਜਿਹੜਾ ਜੀ ਉਹ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਹੈ ਤੇ ਪੁਲਿਸ ਹੈ ਜੀ ਉਹਨੇ ਇਹ ਦੱਸਿਆ ਹੈ ਕਿ ਦਵਿੰਦਰ ਟਿੰਟੂ ਤੇ ਰਜਿੰਦਰ ਸ਼ਿੰਪੀ ਦੇ ਨਾਲ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਰੌਲਾ ਗੋਲਾ ਜਿਹੜਾ ਸੀਗਾ ਉਹ ਚੱਲਦਾ ਸੀਗਾ। ਉਹਨੇ ਰਜਿੰਦਰ ਸਿੰਘ ਦਾ ਕਤਲ ਕਰਾਉਣ ਲਈ ਜਗਮੀਤ ਸਿੰਘ ਨਾਂ ਦੇ ਕਿਸੇ ਜਿਹੜਾ ਮੁੰਡਾ ਸੀਗਾ ਜੀ ਉਹਨੂੰ 4 ਲੱਖ ਰੁਪਏ ਦੀ ਸੁਪਾਰੀ ਦਿੱਤੀ। 2 ਲੱਖ ਰੁਪਏ ਜਗਮੀਤ ਸਿੰਘ ਨੂੰ ਵੀ ਦਿੱਤੇ ਔਰ ਇਸ ਮਾਮਲੇ ਦੇ ਵਿੱਚ ਰੋਹਿਤ ਕੁਮਾਰ ਜਿਹੜਾ ਇੱਕ ਨੌਜਵਾਨ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਇਹ ਵੀ ਕਿ ਦਵਿੰਦਰ ਟਿੰਟੂ ਜਿਹੜਾ ਜੀ ਉਹ ਸਿਆਸਤ ਦੇ ਵਿੱਚ ਉੱਭਰਨਾ ਚਾਹੁੰਦਾ ਸੀਗਾ, ਜਿਹਦੇ ਕਰਕੇ ਉਹਨੇ ਖੁਦ ਰੰਜਿਸ਼ ਕੱਢਣ ਦੀ ਥਾਂ ਦੇ ਉੱਤੇ ਕਿਸੇ ਹੋਰ ਵਿਅਕਤੀ ਦੇ ਰਾਹੀਂ ਰਜਿੰਦਰ ਸ਼ਿੰਪੀ ਦਾ ਜਿਹੜਾ ਜੀ ਉਹ ਕਤਲ ਜਿਹੜਾ ਉਹ ਕਰਵਾਤਾ। ਹੁਣ ਜਿਹੜੀ ਪੁਲਿਸ ਹੈ ਜੀ ਉਹਨੇ ਇਹ ਕਿਹਾ ਕਿ ਹਥਿਆਰ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਔਰ ਮੋਟਰਸਾਈਕਲ ਜਿਹੜਾ ਜੀ ਉਹ ਵੀ ਬਰਾਮਦ ਕਰ ਲਿਆ ਗਿਆ। ਪੁਲਿਸ ਜਿਹੜੇ ਇਹ ਵੀ ਪਤਾ ਲੱਗਿਆ ਜੀ ਕਿ ਜਿਹੜੇ ਜਗਮੀਤ ਸਿੰਘ ਨੂੰ ਰਜਿੰਦਰ ਸ਼ਿੰਪੀ ਦੇ ਗੋਲੀ ਮਾਰਨ ਦਾ ਕਸੂਰਵਾਰ ਠਹਿਰਾ ਰਹੀ ਆ, ਉਹ ਲੰਮੇ ਸਮੇਂ ਤੋਂ ਚੱਲਣ ਫਿਰਨ ਤੋਂ ਵੀ ਅਸਮਰੱਥ ਹੈ ਜੀ। ਉਹਦੀਆਂ ਲੱਤਾਂ ਬਾਹਾਂ ਟੁੱਟਣ ਕਰਕੇ ਜਗਮੀਤ ਸਿੰਘ ਜਿਹੜਾ ਜੀ ਉਹ ਇਲਾਜ ਦੇ ਅਧੀਨ ਹੈ। ਜਗਮੀਤ ਸਿੰਘ ਦੇ ਵਕੀਲ ਨੇ ਇੱਕ ਹੋਰ ਮਾਮਲੇ ਦੇ ਵਿੱਚ ਵਧੀਕ ਸੈਸ਼ਨ ਜੱਜ ਦੇ ਵਿੱਚ ਉਹਦੀ ਹਾਜ਼ਰੀ ਮੁਆਫ ਕਰਨ ਬਾਰੇ ਅਰਜ਼ੀ ਦਿੱਤੀ ਹੋਈ ਹੈ ਔਰ ਦਾਅਵਾ ਕੀਤਾ ਹੋਇਆ ਹੈ ਕਿ ਜਗਮੀਤ ਸਿੰਘ ਤੇ ਗੰਭੀਰ ਸੱਟਾਂ ਵੱਜਣ ਕਰਕੇ ਉਹ ਨਿੱਜੀ ਤੌਰ ਦੇ ਉੱਤੇ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਰਿਹਾ, ਜਦੋਂ ਕਿ ਪੁਲਿਸ ਜਿਹੜੀ ਹੈ ਜੀ ਇਹ ਦੋਸ਼ ਲਾ ਰਹੀ ਹੈ ਕਿ ਇਹ ਕਤਲ ਉਹਨੇ ਕੀਤਾ। ਭਾਵ ਕਿ ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਕਿਸਮ ਦੇ ਨਾਲ ਜਿਹੜਾ ਮੇਨ ਜਿਹਨੇ ਸੁਪਾਰੀ ਦੇ ਕੇ ਕਤਲ ਕਰਵਾਇਆ ਉਹਨੂੰ ਕੱਢਣ ਦੇ ਵਾਸਤੇ ਕੇਸ ਤਾਂ ਬਣਾਤਾ, ਪਰ ਕੇਸ ਇਸ ਤਰੀਕੇ ਨਾਲ ਉਹਦੀ ਕਮਜ਼ੋਰ ਕੜੀ ਵਿੱਚ ਫਿੱਟ ਕਰਤੀ, ਜਿਹੜਾ ਬੰਦਾ ਚੱਲ ਫਿਰ ਨਹੀਂ ਸਕਦਾ ਉਹਦੇ ਸਿਰ ਦੇ ਉੱਤੇ ਮੜਤਾ ਜੀ ਤਾਂ ਕਿ ਇਹ ਪ੍ਰੂਵ ਨਾ ਹੋ ਸਕੇ। ਜੀ ਜੀ ਜੀ। ਆਤਾ ਜੀ ਇੱਕ ਹੋਰ ਅੱਗੇ ਅਹਿਮ ਗੱਲ ਕਰਦੇ ਆ ਕਿ ਜਿਹੜੇ ਨਿਰਭਇਆ ਦਸਤਾਵੇਜ਼ੀ ਆ ਉਹਨਾਂ ਨੇ BBC ਨੇ ਇੱਕ YouTube ਦੇ ਉੱਤੇ ਇੱਕ ਚੈਨਲ ਦੇ ਉੱਤੇ ਇੱਕ ਮੂਵੀ ਚਲਾ ਦਿੱਤੀ ਆ, ਜਿਹੜੀ ਦਸਤਾਵੇਜ਼ੀ ਫਿਲਮ ਬਣਾਈ ਹੈ ਕਿ ਬਲਾਤਕਾਰ ਕਾਂਡ ਹੋਇਆ ਸੀਗਾ ਭਾਰਤ ਦੇ ਵਿੱਚ, ਪਰ ਭਾਰਤ ਸਰਕਾਰ ਆ ਜਿਹੜੀ ਉਸਦਾ ਜ਼ੋਰ ਲੱਗਾ ਹੋਇਆ ਕਿ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਬੰਦ ਕਰਵਾਇਆ ਜਾਵੇ। ਸਰਕਾਰ ਗਲਤ ਗੱਲ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਲਾ ਰਹੀ ਹੈ। ਡਾਕੂਮੈਂਟਰੀ ਰੋਕਣ ਦੀ ਬਜਾਏ ਬਲਾਤਕਾਰੀ ਰੋਕੇ ਜਾਣ, ਬਲਾਤਕਾਰ ਰੋਕੇ ਜਾਣ ਤਾਂ ਮਸਲੇ ਦਾ ਹੱਲ ਹੈ ਜੀ। ਉਸ ਪਾਸੇ ਵੱਲ ਤਾਂ ਦੇਖੋ ਜਿਹੜੀਆਂ ਸਰਕਾਰਾਂ ਪਿਛਲੀਆਂ ਸੀਗੀਆਂ, ਜਦੋਂ ਭਾਰਤੀ ਜਨਤਾ ਪਾਰਟੀ ਇਹ ਕਹਿੰਦੀ ਸੀ ਕਾਨੂੰਨ ਲਚਕੀਲੇ ਨੇ, ਸਰਕਾਰ ਕੁਝ ਨਹੀਂ ਕਰ ਰਹੀ, ਕਿੱਦਾਂ ਪਾਰਲੀਮੈਂਟ ਹਿਲਾਈ ਸੀ। ਹੁਣ ਭਾਰਤੀ ਜਨਤਾ ਪਾਰਟੀ ਵਾਲੇ ਕਾਬਜ਼ ਨੇ। ਕਾਂਗਰਸ ਤਾਂ ਚਲੋ ਵਿਰੋਧੀ ਧਿਰਾਂ ਦੇ ਵਿੱਚ ਵੀ ਇਸ ਵੇਲੇ ਹੈ ਨਹੀਂ, ਵਿਰੋਧੀ ਧਿਰਾਂ ਜਿਹੜੀਆਂ ਦੀ ਰੌਲਾ ਫਿਰ ਪਾਈ ਜਾਂਦੀਆਂ ਨੇ। ਹੁਣ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੀ ਉਹ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਨੇ। ਰਾਜਨਾਥ ਸਿੰਘ ਹੋਰੀ ਜਿਹੜੇ ਜੀ ਉਹਨਾਂ ਨੇ ਡਾਕੂਮੈਂਟਰੀ ਦੇ ਉੱਤੇ ਜਿਹੜੀ ਪਾਬੰਦੀ ਲਾਉਣ ਦੀ ਗੱਲ ਕਹੀ ਸੀ। BBC ਨੇ ਜਿਹੜੀ ਇਹ ਡਾਕੂਮੈਂਟਰੀ ਆ ਉਹ ਰਿਲੀਜ਼ ਕਰਤੀ ਸੀ, ਭਾਵ ਕਿ ਵਾਇਰਲ ਹੋ ਗਈ YouTube ਦੇ ਉੱਤੇ। ਅੱਛਾ, ਜਿਹੜੇ YouTube ਤੇ ਬੈਠੇ ਨੇ ਜੀ ਉਹਨਾਂ ਨੇ ਝੱਟ ਦੇਣੀ ਇਹਨੂੰ ਜਿਹੜਾ ਜੀ ਡਾਊਨਲੋਡ ਕਰ ਲਿਆ। ਗ੍ਰਹਿ ਮੰਤਰਾਲੇ ਦੇ ਦਖਲ ਤੋਂ ਬਾਅਦ YouTube ਦੇ ਵਿੱਚੋਂ ਇਹ ਰਿਮੂਵ ਜਿਹੜੀ ਆ ਜੀ ਉਹ ਕਰ ਦਿੱਤੀ ਗਈ। ਹੁਣ YouTube ਦੇ ਉੱਤੇ ਜਿਹੜੀ BBC ਨੇ ਰਿਲੀਜ਼ ਕੀਤੀ ਸੀ ਉਹ ਤਾਂ ਰਿਮੂਵ ਹੋ ਗਈ, ਜਿਹੜੀ ਉਦਾਂ ਲੋਕਾਂ ਨੇ ਜਿਹੜੀ ਚੜਾਤੀ ਜੀ ਉਹ ਵਾਇਰਲ ਹੋ ਗਈ। ਹੁਣ ਲੋਕ ਜਿਹੜੇ ਨੇ ਇਹ ਤਾਂ ਕੱਲ ਦੇ ਆਪਣੇ ਮੋਬਾਇਲ ਫੋਨਾਂ 'ਚ ਚੁੱਕੀ ਫਿਰਦੇ ਨੇ ਇਸ ਜਿਹੜੀ ਡਾਕੂਮੈਂਟਰੀ ਹੈ ਇਹਨੂੰ। ਜੇਕਰ ਕਿਸੇ ਨੇ ਦੇਖਿਆ ਹੋਵੇ ਜਾਂ ਦੇਖੇ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਜਿਹੜੇ ਗੱਲ ਤੋਂ ਸਰਕਾਰ ਜਿਹੜੀ ਹੈ ਜੀ ਉਹ ਭੱਜ ਰਹੀ ਹੈ, ਕਿਉਂ ਨਹੀਂ ਐਕਸੈਪਟ ਕਰਦੀ ਸਰਕਾਰ ਜਿਹੜੀ ਆ, ਉਹਦੇ ਵਿੱਚ ਦੱਸਣ ਦੀ ਕੋਸ਼ਿਸ਼ ਜਿਹੜੀ ਹੈ ਜੀ ਇਹ ਕੀਤੀ ਗਈ ਆ ਕਿ ਜਿਹੜਾ ਬਲਾਤਕਾਰੀ ਆ ਉਹਦੀ ਮਾਨਸਿਕਤਾ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋ ਕਿ ਉਹ ਬੰਦਾ ਕਿੰਨਾ ਬਿਮਾਰ ਹੈ, ਕਿੰਨਾ ਜਿਹੜਾ ਜੀ ਉਹ ਬੇਵਕੂਫਾਂ ਵਾਲੀਆਂ ਹਰਕਤਾਂ ਕਰ ਰਿਹਾ। ਉਹ ਬੰਦਾ ਜਿਹੜਾ ਇਸ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਿਆ, ਉਹਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਜਿਹੜੀ ਆ ਜੀ ਉਹ ਦੇ ਦਿੱਤੀ ਹੋਈ ਆ। ਉੱਪਰਲੀ ਅਦਾਲਤ 'ਚ ਕੇਸ ਚੱਲ ਰਿਹਾ, ਉਹ ਅਜੇ ਵੀ ਐਡਮਿਟ ਨਹੀਂ ਕਰ ਰਿਹਾ ਕਿ ਉਹਨੇ ਕੋਈ ਗੁਨਾਹ ਜਿਹੜਾ ਜੀ ਉਹ ਕੀਤਾ। ਸਗੋਂ ਇਹ ਕਹਿੰਦਾ ਕਿ ਜੇ ਕੁੜੀਆਂ ਜਿਹੜੀਆਂ ਉਹ ਨੇਰੇ ਸਵੇਰੇ ਬਾਹਰ ਨਿਕਲਣਗੀਆਂ ਤੇ ਉਹਨਾਂ ਦੇ ਨਾਲ ਰੇਪ ਹੀ ਹੋਊਗਾ। ਨਾਲ ਦੀ ਨਾਲ ਉਹ ਇਹ ਵੀ ਕਹਿੰਦਾ ਕਿ ਜੇ ਉਹ ਵਿਰੋਧ ਨਾ ਕਰਦੀ ਤਾਂ ਅਸੀਂ ਉਹਨੂੰ ਕਤਲ ਨਾ ਕਰਦੇ ਜੀ। ਇਹ ਜਿਹੜੀ ਮਾਨਸਿਕਤਾ ਹੈ ਨਾ ਜੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਜਿਹੜੀ ਬ੍ਰਿਟਿਸ਼ ਔਰਤ ਹੈ ਇਸ ਡਾਕੂਮੈਂਟਰੀ ਦੇ ਰਾਹੀਂ। ਹਾਂ,
ਇਹ ਚੋਰ ਮੋਰੀਆਂ ਜਿਹੜੀਆਂ ਜ਼ਰੂਰ ਹੋ ਸਕਦੀਆਂ ਨੇ ਕਿ ਜੇਲ੍ਹ ਦੇ ਵਿੱਚੋਂ ਉਹਨੇ ਬਾਹਰ ਕੱਢ ਕੇ ਉਹਦੀ ਇੰਟਰਵਿਊ ਜਿਹੜੀ ਹੈ ਜੀ ਉਹ ਕਿਵੇਂ ਰਿਕਾਰਡ ਕੀਤੀ, ਇਹਦੇ ਵਿੱਚ ਕੌਣ ਲੋਕ ਮਿਲੇ ਹੋਏ ਸਨ। ਅਦਰਵਾਈਜ਼ ਡਾਕੂਮੈਂਟਰੀ ਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਹੈਗੀ। ਹਾਂ, ਆਪਣੇ ਜਿਹੜੀਆਂ ਅਦਾਲਤਾਂ ਜਿਹੜੀਆਂ ਸਲੋ ਚੱਲਦੀਆਂ ਨੇ ਜਾਂ ਜਿਹੜਾ ਸਿਸਟਮ ਹੈ ਉਹਦੇ ਉੱਤੇ ਇੱਕ ਕਿੰਤੂ ਪਰੰਤੂ ਜਿਹੜਾ ਦੀ ਉਹ ਜ਼ਰੂਰ ਜਿਹੜਾ ਉਹਦੇ ਵਿੱਚ ਕੀਤਾ ਗਿਆ ਕਿ ਕਿਉਂਕਿ ਜੇ ਹੇਠਲੀ ਅਦਾਲਤ ਜਿਹੜੀ ਆ ਉਹ ਫਾਸਟ ਹੋ ਸਕਦੀ ਹੈ, ਫਿਰ ਉੱਪਰਲੀਆਂ ਅਦਾਲਤਾਂ ਦੇ ਵਿੱਚ ਫਾਸਟ ਟਰੈਕ ਦੇ ਨਾਲ ਇਹਨਾਂ ਦੇ ਕੇਸ ਜਿਹੜੇ ਆ ਉਹ ਨਿਬੇੜ ਕੇ ਹੁਣ ਤੱਕ ਇਹਨਾਂ ਨੂੰ ਟੰਗ ਕਿਉਂ ਨਹੀਂ ਦਿੱਤਾ ਗਿਆ ਜੇ ਇਹਨਾਂ ਨੂੰ ਟੰਗਿਆ ਜਾਣਾ ਸੀਗਾ ਇਸ ਮਾਮਲੇ ਦੇ ਵਿੱਚ। ਇਹਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਹੋ ਸਕਦਾ। ਅਦਰਵਾਈਜ਼ ਕੋਈ ਏਦਾਂ ਦੀ ਗੱਲ ਨਹੀਂ ਹੈ ਜਿਵੇਂ ਰੌਲਾ ਪਾਇਆ ਜਾ ਰਿਹਾ ਜੀ ਕਿ ਮੁਲਕ ਨੂੰ ਜਿਹੜਾ ਜੀ ਨੀਵਾਂ ਦਿਖਾਉਣ ਦੀ ਕੋਸ਼ਿਸ਼ ਹੈ। ਰੇਪ ਤਾਂ ਹੋ ਰਹੇ ਨੇ, ਹਰ 8 ਮਿੰਟ ਬਾਅਦ ਇੱਥੇ ਰੇਪ ਜਿਹੜਾ ਜੀ ਉਹ ਹੋ ਰਿਹਾ। ਕਿੰਨੀ ਕੁ ਦੇਰ ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜਾ ਰੋਕ ਲਓਗੇ? ਪੰਜਾਬ ਦੇ ਵਿੱਚ ਹਫ਼ਤੇ ਦੇ ਵਿੱਚ 1 ਹਫ਼ਤੇ 'ਚ 3 ਗੈਂਗ ਰੇਪ ਜਿਹੜੇ ਜੀ ਉਹ ਹੋ ਚੁੱਕੇ ਨੇ ਪੰਜਾਬ ਦੇ ਵਿੱਚ। ਇਹ ਰਿਐਲਿਟੀ ਹੈ ਜੀ। ਇਹਦੇ ਤੋਂ ਮੂੰਹ ਮੋੜ ਕੇ ਇਹ ਮੂਵੀ ਨੂੰ ਜਿਹੜਾ ਜੀ ਡਾਕੂਮੈਂਟਰੀ ਨੂੰ ਰੋਕਣ ਦੇ ਵਾਸਤੇ ਸਾਰਾ ਜ਼ੋਰ ਲੱਗਿਆ ਹੈ ਜੀ। ਬਿਲਕੁਲ। ਤੇ ਇਹ ਵੀ ਪਤਾ ਲੱਗਾ ਸੀ ਕਿ ਕਿਤੇ ਨਾ ਕਿਤੇ ਕੋਈ ਜੇਲ੍ਹ ਤੋੜ ਕੇ ਇੱਕ ਰੇਪਿਸਟ ਨੂੰ ਫਾਂਸੀ ਲਾ ਦਿੱਤੀ ਹੈ ਲੋਕਾਂ ਨੇ। ਜੀ ਬਿਲਕੁਲ, ਇਹ ਨਾਗਾਲੈਂਡ ਦੀ ਘਟਨਾ ਜੀ। ਅਸਾਮ ਦਾ ਰਹਿਣ ਵਾਲਾ ਇੱਕ ਬੰਦਾ ਜਿਹਨੂੰ 3 ਦਿਨ ਪਹਿਲਾਂ ਇੱਕ ਲੜਕੀ ਦੇ ਰੇਪ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ। ਨਾਗਾਲੈਂਡ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਆ ਉੱਥੇ ਧਾਰਾ 144 ਲੱਗੀ ਹੋਈ ਹੈ। ਹੁਣ ਲੋਕ ਜਿਹੜੇ ਨੇ ਉਹ ਕਿਸੇ ਬਗੈਰ ਕਿਸੇ ਸਪੀਕਰ ਦੀ ਅਨਾਊਂਸਮੈਂਟ ਕੀਤੇ ਤੋਂ ਕਿਵੇਂ ਉਹਨਾਂ ਨੇ ਇਕੱਠੇ ਕੀਤੇ ਇਹ ਨਹੀਂ ਪਤਾ। ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਉਹ ਇਕੱਠੇ ਹੋ ਗਏ। ਉਹਨਾਂ ਨੇ ਜੇਲ੍ਹ ਦੇ ਵੱਲ ਨੂੰ ਜਿਹੜਾ ਜੀ ਹੱਲਾ ਬੋਲਤਾ। ਜਾ ਕੇ ਉਹਨਾਂ ਨੇ ਕਿਸੇ ਕੈਦੀ ਨੂੰ ਕੁਛ ਨਹੀਂ ਕਿਹਾ ਜੀ, ਉਸ ਬੰਦੇ ਨੂੰ ਕੱਢ ਲਿਆ। ਕੱਢ ਕੇ ਉਹਨੂੰ ਜਿਹੜਾ ਜੀ ਉਹ ਧੂ ਕੇ ਲਿਆਏ ਜੀ ਤਕਰੀਬਨ 7 ਕਿਲੋਮੀਟਰ ਤੱਕ ਚੌਂਕ ਦੇ ਵਿੱਚ ਲਿਆ ਕੇ ਉਹਨੂੰ ਸ਼ਰੇਆਮ ਜਿਹੜਾ ਸੀਗਾ ਚੌਂਕ ਦੇ ਵਿੱਚ ਜਿਹੜਾ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਸੀ ਰੱਸੀ ਲਿਆ ਕੇ ਉਹਨੂੰ ਫਾਹੇ ਜਿਹੜਾ ਸੀਗਾ ਸ਼ਰੇਆਮ ਲੋਕਾਂ ਦੇ ਸਾਹਮਣੇ ਜਿਹੜਾ ਉਹ ਟੰਗ ਦਿੱਤਾ। ਆਈ ਥਿੰਕ ਕਿਤੇ ਨਾ ਕਿਤੇ ਇਹ ਅੱਖਾਂ ਸਰਕਾਰ ਦੀਆਂ ਜਿਹੜੀਆਂ ਔਰ ਕਾਨੂੰਨ ਦੀਆਂ ਖੋਲ੍ਹਣ ਵਾਲੀ ਘਟਨਾ ਕਿ ਲੋਕ ਜਿਹੜੇ ਨੇ ਹੁਣ ਕਿਸ ਪਾਸੇ ਵੱਲ ਨੂੰ ਤੁਰ ਪੈਣਗੇ ਜੇ ਇਸ ਗੰਭੀਰ ਮਸਲੇ ਦੇ ਉੱਤੇ ਨਾ ਸੋਚਿਆ ਗਿਆ ਤੇ ਸਾਰੀ ਐਨਰਜੀ ਜਿਹੜੀ ਆ ਜੀ ਉਹ ਡਾਕੂਮੈਂਟਰੀਜ਼ ਨੂੰ ਰੋਕਣ ਦੇ ਵਾਸਤੇ ਹੀ ਲਾਈ ਗਈ ਜੀ। ਬਿਲਕੁਲ ਜੀ। ਅਸੀਂ ਤੇ ਲੋਕਾਂ ਨੂੰ ਅਪੀਲ ਕਰਦੇ ਜੇ ਨਹੀਂ ਦੇਖੀ ਜ਼ਰੂਰ ਦੇਖੋ। ਮਾਨਸਿਕ ਹਾਲਤ ਦੇਖੋ ਲੋਕਾਂ ਦੀ। ਕਈ ਵਾਰੀ ਕਹਿ ਦਿੰਦੇ ਕਿ ਲੋਕੀ ਅਨਪੜ੍ਹਤਾ ਕਰਕੇ ਹੁੰਦੇ ਆ, ਪਰ ਉਹ ਬਿਲਕੁਲ ਜਿਹੜੇ ਬਿਆਨ ਦੇ ਰਹੇ ਆ ਉਹ ਵਕੀਲ ਵੀ ਆ, ਉਹ ਬਹੁਤ ਪੜ੍ਹੇ ਲਿਖੇ ਲੋਕ ਆ, ਉਹ ਇੰਗਲਿਸ਼ ਵੀ ਬੋਲਦੇ ਆ, ਪਰ ਮਾਨਸਿਕ ਹਾਲਤ ਆ ਜਿਹੜੀ ਉਹ ਬਹੁਤ ਕੁਝ ਬਿਆਨ ਕਰ ਜਾਂਦੀ ਆ। ਪਰ ਭਾਰਤ ਸਰਕਾਰ ਨੂੰ ਇਹ ਨਮੋਸ਼ੀ ਮੰਨਦੀ ਹੈ ਇਹਨਾਂ ਗੱਲਾਂ ਦੀ। ਤੇ ਜੀ ਅਖੀਰ ਦੇ ਵਿੱਚ ਇੱਕ ਮੇਰਾ ਸਵਾਲ ਆ ਕਿ ਜਿਸ ਤਰ੍ਹਾਂ ਆਪਾਂ ਹਰੇਕ ਵਾਰੀ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਸਪੈਸ਼ਲੀ ਇਹ ਇੱਥੇ ਟੱਕਰਾਂ ਮਾਰਦੀਆਂ ਆ ਜੀ, ਬੱਸਾਂ ਆ ਜਾਂ ਕਾਰਾਂ ਆ, ਕਿਸੇ ਨੇ ਕਿਤੇ ਮਾਰਤੀ ਕਿਸੇ ਨੇ ਕਿਤੇ ਮਾਰਤੀ, ਪਰ ਲੋਕਾਂ ਦਾ ਜਿਹੜਾ ਜੀਵਨ ਆ ਉਹ ਮਿੰਟਾਂ ਪਲਾਂ ਦੇ ਵਿੱਚ ਹੀ ਖਤਮ ਹੋ ਜਾਂਦਾ। ਕੀ ਸਰਕਾਰ ਇਸ ਪਾਸੇ ਕੋਈ ਖਿਆਲ ਕਰੂਗੀ? ਨਹੀਂ ਕਰ ਰਹੀ ਦੀ। ਜਿਹੜੀ ਕੱਲ ਆਪਾਂ ਗੱਲ ਕੀਤੀ ਸੀ ਕਿ ਪੰਜਾਬ ਬਿਊਰੋ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਬਣਾ ਦਿੱਤੀ ਗਈ ਆ। ਉਹਦੇ ਉੱਤੇ ਵੱਖਰੇ ਮੁਲਾਜ਼ਮ ਵੀ ਲਾ ਦਿੱਤੇ ਗਏ ਨੇ। ਕਿਸੇ ਪਾਰਟੀ ਦੇ ਏਜੰਡੇ ਦੇ ਉੱਤੇ ਇਹ ਹੈ ਨੀ ਗਾ ਜੀ। ਨਵਾਂ ਸ਼ਹਿਰ ਜਿਹੜੀ ਬੰਗਾ ਰੋਡ ਆ ਜੀ ਉਹਦੇ ਉੱਤੇ ਪਨ ਬੱਸ ਜਿਹੜੀ ਹੈ ਜੀ ਦੇਖੋ ਕਿੰਨੀਆਂ ਸਵਾਰੀਆਂ ਉਸ ਜ਼ਿੰਦਗੀ ਉਸ ਡਰਾਈਵਰ ਦੇ ਹੱਥਾਂ ਦੇ ਵਿੱਚ ਹੈ। ਡਰਾਈਵਰ ਸ਼ਰੇਆਮ ਇੱਥੇ ਜਿਹੜੇ ਜੀ ਉਹ ਸੈੱਲ ਫੋਨ ਯੂਜ਼ ਕਰਦੇ ਨੇ ਔਰ ਉਹਨੂੰ ਜਿਹੜਾ ਜੀ ਉਹਨੇ ਇੰਨੀ ਤੇਜ਼ ਲਿਆ ਰਿਹਾ ਸੀਗਾ ਇਹ ਕਿੱਕਰ ਦੇ ਵਿੱਚ ਵੱਜੀ ਔਰ ਕਿੰਨੀ ਸਪੀਡ ਹੋਊਗੀ ਬੱਸ ਕਿੰਨੀ ਸੋਲਿਡ ਜਿਹੜਾ ਮਟੀਰੀਅਲ ਲੱਗਾ ਹੁੰਦਾ ਅੱਧ ਤੱਕ ਜਿਹੜੀ ਹੈ ਜੀ ਉਹ ਪਾੜ ਕੇ ਵਿੱਚੋਂ ਜਿਹੜਾ ਜੀ ਉਹ ਕਿੱਕਰ ਚਲੇਗੀ। 5 ਲੋਕ ਇਹਦੇ ਵਿੱਚ ਜਿਹੜੇ ਮਾਰੇ ਗਏ, 22 ਹੋਰ ਜ਼ਖਮੀ ਹੋਏ ਨੇ। ਡਰਾਈਵਰ ਨੇ ਮਾਰੀ ਛਾਲ, ਮਰੇ ਪਏ ਤੇ ਜ਼ਖਮੀ ਹੋਏ ਲੋਕਾਂ ਨੂੰ ਉੱਥੇ ਹੀ ਸੁੱਟ ਕੇ ਜਿਹੜਾ ਜੀ ਉਹ ਚਲੇ ਗਿਆ। 15 ਡੈਥ ਜਿਹੜੀਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਸੜਕ ਹਾਦਸਿਆਂ ਦੇ ਵਿੱਚ ਰੋਜ਼ ਜਿਹੜੀਆਂ ਹੋ ਰਹੀਆਂ ਨੇ ਇਹ ਸੜਕੀ ਅੱਤਵਾਦ ਜਿਹੜਾ ਜੀ ਕਿਸੇ ਪਾਰਟੀ ਦੇ ਏਜੰਡੇ ਦੇ ਉੱਤੇ ਨਹੀਂ ਹੈ। ਸਰਕਾਰ ਜਿਹੜੀ ਹੈ ਜੀ ਇਸ ਪਾਸੇ ਵੱਲ ਇਸ ਮਸਲੇ ਵੱਲ ਸੋਚਣਾ ਬਹੁਤ ਦੂਰ ਦੀ ਗੱਲ, ਕਿਤੇ ਦੂਰ ਦੂਰ ਤੱਕ ਉਹਦੇ ਲੱਗਦਾ ਨਹੀਂ ਜੀ ਕਿ ਸੋਚ ਦੇ ਵਿੱਚ ਆਇਆ ਜਾਂ ਆਊਗਾ ਜੀ। ਜੀ ਬਿਲਕੁਲ ਇਸ ਪਾਸੇ ਬਹੁਤ ਖਿਆਲ ਕਰਨ ਦੀ ਲੋੜ ਹੈ ਜੀ। ਤੇ ਅਖੀਰ ਵਿੱਚ ਅੱਜ ਨਵਾਂ ਕਿ ਤੋਤਾ ਸਿੰਘ ਦੀ ਛੁੱਟ ਦੀ ਜਾਨ ਹੈ ਨਹੀਂ, ਚੱਲੀ ਜਾਂਦਾ ਕਚਹਿਰੀ ਦਾ ਗੇੜ ਬੇਲੀ। ਤੋਤਾ ਸਿੰਘ ਦੀ ਛੁੱਟ ਦੀ ਜਾਨ ਹੈ ਨਹੀਂ, ਚੱਲੀ ਜਾਂਦਾ ਕਚਹਿਰੀ ਦਾ ਗੇੜ ਬੇਲੀ। ਦੇਣ ਹੌਸਲਾ ਆਉਂਦੇ ਨੇ ਯਾਰ ਜਿਹੜੇ ਗੱਲਾਂ ਵਿੱਚ ਉਹ ਜਾਂਦੇ ਹੀ ਛੇੜ ਬੇਲੀ। ਸੁੱਚਾ ਸਿੰਘ ਲਗਾਹ ਦੇ ਨਾਲ ਆਉਂਦੇ ਉਹਦੇ ਨਾਲ ਹੈ ਜਿੱਦਾਂ ਦਾ ਨੇੜ ਬੇਲੀ। ਸੁੱਖ ਪੁੱਛਣ ਨੂੰ ਉਹ ਵੀ ਆ ਵੜਦੇ ਜਿਨ੍ਹਾਂ ਨਾਲ ਸੀ ਅੰਦਰ ਦਾ ਭੇੜ ਬੇਲੀ। ਦੋਵੇਂ ਦਿੰਦੇ ਧਰਵਾਸਾ ਜਿਹਾ ਚੇਲਿਆਂ ਨੂੰ, ਹੋਣਾ ਫੌਜਾਂ ਦਾ ਖਾਸ ਨੁਕਸਾਨ ਹੈ ਨਹੀਂ। ਦੋਵੇਂ ਦਿੰਦੇ ਧਰਵਾਸਾ ਜਿਹਾ ਚੇਲਿਆਂ ਨੂੰ, ਹੋਣਾ ਫੌਜਾਂ ਦਾ ਖਾਸ ਨੁਕਸਾਨ ਹੈ ਨਹੀਂ। ਪੈ ਗਿਆ ਫਿਕਰ ਚਟਾਲੇ ਦੇ ਫੈਸਲੇ ਤੋਂ,
ਇੰਨੀ ਸੌਖੀ ਹੁਣ ਛੁੱਟਣੀ ਜਾਨ ਹੈ ਨਹੀਂ ਜੀ। ਥੈਂਕ ਯੂ, ਧੰਨਵਾਦ ਜੀ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ ਉਹਦੇ ਤੇ ਅਸੀਂ ਕੀਤੀ ਗੱਲਬਾਤ। ਹੁਣ ਅਗਲੇ ਬੁਲਟਨ ਤੱਕ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।